ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ, ਸੀਨੀਅਰ ਪੱਤਰਕਾਰ ਪੰਜਾਬ ਤੋਂ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਨੀਵਰਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 9 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰਕੇ ਪੰਜਾਬੀਆਂ ਨੂੰ ਜਿਹੜਾ ਇੱਕ ਜਜ਼ਬਾਤੀ ਤੌਰ ਤੇ, ਸੰਗੀਤਿਕ ਤੌਰ ਤੇ ਘਾਟਾ ਪਿਆ ਰਾਜਵੀਰ ਜਵੰਦਾ ਦੇ ਰੂਪ ਦੇ ਵਿੱਚ। ਇੱਕ ਹੋਰ ਪੰਜਾਬੀਅਤ ਦਾ ਸਿਤਾਰਾ ਜਿਹਨੇ ਨਾਮ ਬੜਾ ਬੁਲੰਦ ਕੀਤਾ ਸੀ, ਵਰਿੰਦਰ ਘੁੰਮਣ, ਉਹ ਵੀ ਇਸ ਨੌਜਵਾਨ ਦਾ ਸਿਵਾ ਹਾਲੇ ਠੰਡਾ ਵੀ ਨਹੀਂ ਹੋਇਆ ਸੀ ਕਿ ਉਸ ਦੀ ਵੀ ਮਨਹੂਸ ਖਬਰ ਜਿਹੜੀ ਮੌਤ ਦੀ, ਉਹ ਸਾਡੇ ਸਾਹਮਣੇ ਆ ਖੜੀ ਹੈ ਜੀ। ਪ੍ਰਵੀਨ ਜੀ, ਕੱਲ ਜਦੋਂ ਪਿੰਡ ਪੂਨਾ ਜੀ, ਜਿਹੜਾ ਜਗਰਾਉਂ ਦੇ ਖੇਤਰ ਦੇ ਵਿੱਚ ਪੈਂਦਾ ਹੈ ਜੀ, ਉਹਦੀਆਂ ਗਲੀਆਂ ਜਿਵੇਂ ਕੱਲ ਉਦਾਸ ਸੀ, ਜਿਵੇਂ ਕੱਲ ਪੂਰਾ ਪੰਜਾਬ ਜਾਂ ਪੰਜਾਬੀਅਤ ਸਾਰੀ ਉਦਾਸ ਸੀ ਕਿ ਰਾਜਵੀਰ ਜਵੰਦਾ ਜਦੋਂ ਉਹਦੀ ਮ੍ਰਿਤਕ ਦੇਹ ਨੂੰ ਉਹਦੇ ਪੁੱਤਰ ਨੇ, ਮਾਸੂਮ ਜਵਾਕ ਨੇ ਅਗਨ ਭੇਟ ਕੀਤਾ ਤਾਂ ਇੰਝ ਲੱਗਾ ਕਿ ਇਸ ਦਰਦ ਚੋਂ ਨਿਕਲਣਾ ਬਹੁਤ ਮੁਸ਼ਕਲ ਹੈ। ਕੁਝ ਮਹੀਨੇ ਪਹਿਲਾਂ ਇਸੇ ਤਰ੍ਹਾਂ ਪਿੰਡ ਮੂਸਾ ਉਦਾਸ ਹੋਇਆ ਸੀ, ਉਹਨਾਂ ਪਿੰਡ ਦੀ ਬਾਤ ਸਹੀ ਸੀ, ਬਿਲਕੁਲ ਜੀ। ਤੇ ਪਰ ਇਹ ਇੱਕ ਕਵਾਇਦ ਰੁਕਦੀ ਨਹੀਂ ਹੈ, ਇਹ ਜ਼ਿੰਦਗੀ ਹੈ ਨਾ, ਇਹ ਐਂ ਚੱਲਦਾ ਹੈ। ਮਤਲਬ ਕਿ ਅਜੇ ਉਹ ਦਰਦ ਸਹਿਨ ਕਰਨ ਦੀ ਪ੍ਰਮਾਤਮਾ ਤੋਂ ਸ਼ਕਤੀ ਭਾਲ ਰਹੇ ਹੁੰਦੇ ਹੋ ਕਿ ਇੱਕ ਹੋਰ ਝਟਕਾ ਲੱਗ ਜਾਂਦਾ, ਜਿਹੜੀ ਤੁਸੀਂ ਗੱਲ ਕੀਤੀ ਵਰਿੰਦਰ ਘੁੰਮਣ ਜੀ। ਮਤਲਬ ਉਹ ਬੋਡੀ ਬਿਲਡਰ ਜਿਹਨੇ ਇਸ ਤਰੀਕੇ ਕਰਨ ਨਾਲ ਵੀ ਪੰਜਾਬ ਦਾ ਨਾਮ ਰੋਸ਼ਨ ਕੀਤਾ ਕਿ ਮੈਂ ਵੈਜੀਟੇਰੀਅਨ ਬੋਡੀ ਬਿਲਡਰ ਹਾਂ, ਨੌਨ ਵੈਜ ਨਹੀਂ ਖਾਂਦਾ ਉਹ, ਮਤਲਬ ਹੈ ਨਾ। ਉਹਦੇ ਬਾਵਜੂਦ ਵੀ ਉਹਦਾ ਕੱਦ ਕਾਠ, ਉਹਦਾ ਰੁਤਬਾ, ਬਚਪਨ ਚ ਉਹ ਕ੍ਰਿਕਟਰ ਬਣਨਾ ਚਾਹੁੰਦਾ ਸੀ, ਪਿਓ ਨੂੰ ਐਥਲੀਟ ਚ ਲਿਜਾ ਕੇ ਪੁਲਿਸ ਚ ਭਰਤੀ, ਕਿਉਂਕਿ ਮਾਂ ਪਿਓ ਦੀ ਤਾਂ ਹੀ ਹੁੰਦੀ ਕਿਸੇ ਤਰ੍ਹਾਂ ਨੌਕਰੀ ਲੱਗ ਜਾਵੇ ਜਵਾਕ ਸਾਡਾ, ਸਹੀ ਹੈ ਜੀ, ਬਿਲਕੁਲ, ਉਧਰ ਲਿਜਾਣਾ ਚਾਹੁੰਦਾ ਸੀ। ਪਰ ਉਹ ਐਥਲੀਟ ਤੋਂ ਗਾਂਹ ਨਿਕਲ ਕੇ ਬੋਡੀ ਬਿਲਡਿੰਗ ਵਾਲੇ ਰਾਹ ਪੈ ਗਿਆ, ਉਹਦੇ ਨਾਲ ਨਾਲ ਉਹ ਕਲਾਕਾਰੀ ਦੇ ਰਾਹ ਪੈ ਗਿਆ। ਪੰਜਾਬੀ ਫਿਲਮਾਂ ਚ ਉਹਦਾ ਨਾਮ ਲੱਖਾਂ ਚ, ਉਹਦੇ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਮਿਲੀਅਨਾਂ ਚ ਉਹਦੇ ਫਾਲੋਅਰ ਨੇ। ਉਹ ਨੌਜਵਾਨ ਜਿਹੜਾ ਮਿਸਟਰ ਇੰਡੀਆ ਰਿਹਾ ਬੋਡੀ ਬਿਲਡਿੰਗ ਚ, ਬਿਲਕੁਲ ਜੀ। ਤੇ ਇਹਦੇ ਨਾਲ ਨਾਲ ਟਾਈਗਰ 3 ਵਰਗੀ ਸਲਮਾਨ ਖਾਨ ਦੀ ਫਿਲਮ ਦੇ ਵਿੱਚ ਉਹਦਾ ਰੋਲ, ਉਹ ਪੰਜਾਬ ਦੇ ਨੌਜਵਾਨਾਂ ਦਾ, ਖਾਸ ਕਰਕੇ ਜਿਹੜੇ ਬੋਡੀ ਬਣਾਉਣ ਦੇ ਸ਼ੌਕੀਨ ਨੇ, ਉਹਨਾਂ ਦਾ ਆਈਕਨ ਸੀ ਇੱਕ ਤਰ੍ਹਾਂ ਜੀ। ਗੁਰਦਾਸਪੁਰ ਦੇ ਖੇਤਰ ਦਾ ਜਨਮ ਹੈ ਉਹਦਾ, ਉੱਥੋਂ ਮੁੱਢਲੀ ਸਿੱਖਿਆ ਉਹਦੀ ਪਰਿਵਾਰ ਚ ਜਲੰਧਰ ਆ ਕੇ ਸੈਟਲ ਹੋ ਗਿਆ। 42-43 ਸਾਲ ਦੀ ਉਮਰ ਹੈ। 1982 ਦਸੰਬਰ ਦਾ ਸ਼ਾਇਦ ਉਹਦਾ ਜਨਮ ਹੈ। ਤੇ ਕਹਿੰਦੇ ਕਿ ਜਲੰਧਰ ਦੇ ਹੀ ਆਪਣੇ ਜਿਹੜਾ ਜਿੱਥੇ ਉਹ ਰੂਟੀਨ ਦੇ ਵਿੱਚ ਜਿਮ ਜਾਂਦਾ ਸੀ, ਉੱਥੇ ਜਦੋਂ ਐਕਸਰਸਾਈਜ਼ ਕਰ ਰਿਹਾ ਸੀ ਤਾਂ ਉਹਨੂੰ ਆਪਣੇ ਇੱਕ ਮੋਢੇ ਦੇ ਵਿੱਚ ਜਾਂ ਮੋਢੇ ਦੀ ਇੱਕ ਨਸ ਦੇ ਵਿੱਚ ਕੋਈ ਦਬਾਅ, ਕੋਈ ਦਰਦ ਮਹਿਸੂਸ ਹੋਇਆ। ਉਹ ਦਰਦ ਇੰਨਾ ਨਾ ਸਹਿਣਯੋਗ ਸੀ ਕਿ ਹਸਪਤਾਲ ਲੈ ਜਾਣਾ ਪੈ ਗਿਆ। ਤੇ ਹਸਪਤਾਲ ਵਾਲਿਆਂ ਨੇ ਇਹਦਾ ਮਤਲਬ ਕੋਈ ਗੰਭੀਰਤਾ ਦੇਖੀ ਉਹਨੇ, ਤਾਂ ਹੀ ਉਹਨੂੰ ਅੰਮ੍ਰਿਤਸਰ ਰੈਫਰ ਕਰ ਜੀ। ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਹਿੰਦੇ ਕਿ ਉਸ ਦਰਦ ਨੂੰ ਲੈ ਕੇ ਉਹਦਾ ਆਪਰੇਸ਼ਨ ਹੋ ਰਿਹਾ ਸੀ। ਚਲਦੇ ਆਪਰੇਸ਼ਨ ਚ 2 ਹਾਰਟ ਅਟੈਕ ਆਏ। ਬੇਸ਼ੱਕ ਮਤਲਬ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਜਾਂਚ ਵੀ ਕਰਾਵਾਂਗੇ, ਮਾਮਲਾ ਕੀ ਹੈ। ਫਿਰ ਵੀ ਮਤਲਬ ਜੋ ਮੁੱਢਲੀ ਜਾਣਕਾਰੀ ਸਾਹਮਣੇ ਆਈ ਹੈ ਉਹਦੇ ਅਨੁਸਾਰ ਇਹ ਘਟਨਾ ਵਾਪਰੀ। ਅੱਜ ਉਹਦਾ ਅੰਤਮ ਸੰਸਕਾਰ ਕੀਤਾ ਜਾਣਾ ਜੀ, ਬਿਲਕੁਲ।
ਇਹ ਬੜਾ ਮਤਲਬ ਕਈ ਵਾਰ ਅਚਨਚੇਤ ਜੋ ਵਾਪਰਦਾ ਨਾ ਉਹ ਜ਼ਿਆਦਾ ਦੁੱਖ ਦਿੰਦਾ ਅਸਲ 'ਚ। ਸਹੀ। ਸਭ ਤੋਂ ਬੜਾ ਇਹ ਹੈ ਮਤਲਬ ਕਿ ਇੱਕ ਤਾਂ ਉਮਰ, ਜੀ। ਇੱਕ ਤੁਹਾਡੀ ਕਬੂਲੀਅਤ, ਹੈ ਨਾ, ਤੁਹਾਡਾ ਅਚਨਚੇਤ ਚਲੇ ਜਾਣਾ। ਮਤਲਬ ਇਹ ਪੰਜਾਬ ਲਗਾਤਾਰ ਇਹਨਾਂ ਝਟਕਿਆਂ ਚੋਂ, ਆਪਾਂ ਵਿਅਕਤੀ ਕਲਾਕਾਰਾਂ ਦੀ ਮੌਤ ਦੇ ਹਵਾਲੇ ਨਾਲ ਕੱਲ ਗੱਲ ਕਰ ਰਹੇ ਸੀ ਕਿ ਨਹੀਂ ਸੂਚੀ ਨੇ, ਜੀ ਜੇ ਆਪਾਂ ਤਾਜੀ ਬਿਲਕੁਲ। ਗੱਲ ਕਰੀਏ ਜਿਨ੍ਹਾਂ 'ਚ ਆਪਾਂ ਪਹਿਲਾਂ ਰਾਜਵੀਰ ਜਵੰਦਾ ਦਾ ਜ਼ਿਕਰ ਕਰਕੇ ਹਟੇ ਹਾਂ, ਹੁਣ ਆਪਾਂ ਵਰਿੰਦਰ ਘੁੰਮਣ ਦੀ ਗੱਲ ਕਰ ਰਹੇ ਹਾਂ। ਸਾਡੇ ਚੰਡੀਗੜ੍ਹ ਮੋਹਾਲੀ ਖੇਤਰ ਤੋਂ ਇੱਕ ਬਹੁਤ ਵੱਡਾ ਨਾਮ ਹੋਇਆ ਜੀ, ਮਤਲਬ ਕਿ ਸਾਡੇ ਸਾਥੀ ਸੀ ਕਰਮਜੀਤ ਸਿੰਘ ਬੱਗਾ, ਹਾਂਜੀ, ਅਲਗੋਜ਼ੇ ਜਿਹੜੇ ਵਿੱਚੋਂ ਅਲਗੋਜ਼ਾ ਵਾਦਕ, ਮਤਲਬ ਸਾਡਾ ਬਹੁਤ ਨੇੜਲਾ ਅਜੀਬ, ਉਹ ਅਚਨਚੇਤ ਚਲਾ ਗਿਆ, ਜੀ ਜੀ, ਹੈ ਨਾ, ਅਚਾਨਕ, ਮਤਲਬ ਹਾਰਟ ਅਟੈਕ ਨਾਲੇ। ਇਹ ਤੋਂ ਪਹਿਲਾਂ ਜਿਹੜੇ ਪੰਜਾਬੀ ਗਾਇਕ ਆ ਗੁਰਮੀਤ ਮਾਨ, ਉਹਦਾ ਇੱਕ ਦਿਨ ਪਹਿਲਾਂ ਦੇਹਾਂਤ ਹੁੰਦਾ ਹੈ। ਇਹ ਤੋਂ ਪਹਿਲਾਂ ਚਰਨਜੀਤ ਅਹੂਜਾ ਸਾਹਿਬ ਜਾਂ ਜਸਵਿੰਦਰ, ਇਹ ਕਿੰਨੇ ਹੀ ਨਾਮ ਦਰਜ ਹੁੰਦੇ ਜਾ ਰਹੇ ਨੇ। ਜਾਣਾ ਸਭ ਨੇ ਹੈ ਜੀ, ਸਹੀ। ਨੀਗਾ, ਤੇ ਜਦੋਂ ਤੁਹਾਡੇ ਨੇੜਲਿਆਂ ਦੇ ਜਾਣਦਾ ਹੁੰਦਾ ਫਿਰ ਤੁਹਾਨੂੰ ਦੁੱਖ ਵੀ ਲੱਗਦਾ ਹੈ। ਤਾਂ ਜਿਨ੍ਹਾਂ ਦੇ ਐਨ ਹੁੰਦੇ, ਕਈ ਵਾਰ ਜਿਹਨਾਂ ਨੂੰ ਮਿਲੇ ਨਹੀਂ, ਸਕਰੀਨ ਤੇ ਹੀ ਸਿਰਫ ਦੇਖਿਆ, ਉਹਨਾਂ ਨਾਲ ਇੱਕ ਰਿਸ਼ਤੇ ਬਣ ਜਾਂਦੇ, ਫਿਰ ਉਹਦਾ ਦੁੱਖ ਇੱਕ ਵੱਖਰਾ ਹੁੰਦਾ ਹੈ। ਸੋ ਇਸ ਲਈ ਇਹ ਸਾਰੀ ਪੀੜ ਜਿਹੜੇ ਪੰਜਾਬੀ ਭਾਈਚਾਰਾ, ਪੰਜਾਬੀ ਵਾਲੇ ਹੰਢਾ ਰਹੇ ਨੇ, ਹੈ ਨਾ, ਉਹ ਕਈ ਵਾਰ ਮਤਲਬ ਕਿ ਫਿਰ ਕਿੰਨਾ ਕੁਝ ਚੇਤੇ ਕਰਾ ਜਾਂਦੀ ਆ ਅਗਲੀਆਂ ਪਿਛਲੀਆਂ ਕਹਾਣੀਆਂ। ਸੋ ਵਰਿੰਦਰ ਘੁੰਮਣ ਦੇ ਜਾਣ ਨਾਲ ਇੱਕ ਵਾਰ ਫਿਰ ਇਹ ਸਾਰੇ ਦੁਖੀ ਜਿਹੜੇ ਪੰਨੇ ਨੇ ਉਹ ਫਰੋਲ ਹੋ ਗਏ। ਬਿਲਕੁਲ ਸਹੀ ਹੈ ਜੀ। ਤੇ ਸ਼ਰਮਾ ਜੀ, ਅਗਲੀ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਕ੍ਰਾਂਤੀਆਂ ਲਗਾਤਾਰ ਆ ਰਹੀਆਂ ਨੇ, ਕਹਿੰਦੇ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਹੈ ਪਖਾਨਾ ਕ੍ਰਾਂਤੀ ਤੋਂ ਬਾਅਦ ਹੁਣ ਟਰਾਂਸਫਾਰਮਰ ਕ੍ਰਾਂਤੀ ਜੀ। ਬਿਲਕੁਲ ਜੀ, ਇਨਕਲਾਬ ਜਿਨ੍ਹਾਂ ਨੇ ਲਿਆਉਣਾ, ਫਿਰ ਹੁਣ ਅੱਜ ਕੱਲ ਤਾਂ ਇਹੋ ਜਿਹਾ ਇਨਕਲਾਬ ਹੋਊਗਾ ਨਾ, ਕਲਯੁੱਗ ਹੈ ਤੇ ਨਕਲੀ ਚੀਜ਼ਾਂ ਦਾ ਭੰਡਾਰ ਤੇ ਨਕਲੀ ਇਨਕਲਾਬ ਪੰਜਾਬ 'ਚ। ਮੁੱਖ ਮਹਿਮਾਨ ਕੇਜਰੀਵਾਲ ਜੀ ਪੰਜਾਬ ਆਏ ਹੋਏ ਨੇ ਜੀ, ਤੇ ਵੀ ਜੇ ਮੁੱਖ ਮਹਿਮਾਨ ਆਏ ਨੇ, ਫਿਰ ਲਾਹਾ ਲੈ ਲਓ, ਥੋਕ 'ਚ ਉਦਘਾਟਨ ਹੋ ਰਹੇ ਨੇ, ਥੋਕ 'ਚ। ਲਓ ਜੀ, ਅਸੀਂ ਇੱਕ ਦਿਨ 'ਚ ਬਿਜਲੀ ਸਰਪਲਸ ਕਰਤੀ ਜਲੰਧਰ 'ਚ ਉਦਘਾਟਨ ਕਰਕੇ। ਅਸੀਂ ਇੱਕ ਦਿਨ 'ਚ ਹਜ਼ਾਰਾਂ ਸਟੇਡੀਅਮਾਂ ਦੇ, ਖੇਡ ਮੈਦਾਨਾਂ ਦੇ ਨੀਂਹ ਪੱਥਰ ਰੱਖ ਕੇ ਪੰਜਾਬ ਨੂੰ ਸਾਰੇ ਨੂੰ ਖੇਡਣ ਲਾਤਾ। ਉਸੇ ਦਿਨੇ ਅਸੀਂ ਸ਼ਾਮ ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਸਮਾਗਮ ਕਰਕੇ ਸਾਰੇ ਜਵਾਕਾਂ ਨੂੰ ਬਿਜ਼ਨਸਮੈਨ ਬਣਾਤਾ। ਹੁਣ ਨੌਕਰੀਆਂ ਨਾ ਮੰਗਿਓ, ਨੌਕਰੀਆਂ ਵੰਡਿਓ ਤੁਸੀਂ। ਜੀ, ਸਹੀ। ਆ ਲਓ ਐਪ ਤੁਹਾਨੂੰ ਦੇਤਾ, ਬਸ ਤੁਸੀਂ ਤਾਂ ਸਾਰੇ ਨੌਕਰੀਆਂ ਬਣ ਗਏ, ਹੁਣ ਤਾਂ ਉਦਯੋਗਪਤੀ ਹੋ ਤੁਸੀਂ ਸਾਰੇ। ਸਹੀ ਹੈ, ਬਿਲਕੁਲ, ਹੈ ਨਾ। ਤੁਸੀਂ ਤਾਂ ਇੰਨੀ ਪੜ੍ਹਾਈ ਕਰ ਲਈ, ਮੁੱਖ ਮੰਤਰੀ ਸਾਹਿਬ ਕਹਿੰਦਾ ਕਿ ਜੇ ਪ੍ਰਧਾਨ ਮੰਤਰੀ ਦਾ ਪੇਪਰ ਹੁੰਦਾ, ਆਪਾਂ ਤਾਂ ਉਹ ਦੇ ਕੇ ਪਾਸ ਹੋ ਕੇ ਪ੍ਰਧਾਨ ਮੰਤਰੀ ਬਣ ਜਦੋਂ ਬਿਨਾਂ ਕਿਤਾਬਾਂ ਪੜ੍ਹੇ ਹੀ ਉਹਦੀ ਡਿਗਰੀ ਲੱਭੀ ਜਾਂਦੇ ਨੇ। ਮਤਲਬ ਪਤਾ ਨਹੀਂ ਦੂਏ ਤੇ ਉਂਗਲ ਰੱਖਣ ਲੱਗਿਆ ਸੀ, ਆਪਣਾ ਪਿਛੋਕੜ ਕਿਉਂ ਨਹੀਂ ਭੁੱਲ ਜਾਂਦੇ ਕਿ ਸਾਡੀਆਂ ਡਿਗਰੀਆਂ ਵੀ ਜੇ ਫਰੋਲ ਹੋ ਗਈਆਂ ਫਿਰ ਕੀ ਬਣੂਗਾ। ਸਹੀ ਹੈ। ਪਤਾ ਨਹੀਂ ਕੀ ਦਿਖਾਉਣਾ ਚਾਹੁੰਦੇ ਨੇ, ਕੀ ਦੱਸਣਾ ਚਾਹੁੰਦੇ ਨੇ। ਇਹ ਜਿਹੜੀ ਸਿਆਣਪ ਹੈ ਨਾ ਕਿ ਮੈਨੂੰ ਸਾਰਾ ਕੁਝ ਪਤਾ ਹੈ, ਮੈਨੂੰ ਸਾਰਾ ਕੁਝ ਆਉਂਦਾ, ਮੈਂ ਸਾਰਾ ਕੁਝ ਸਹੀ ਕਹਿ ਰਿਹਾ, ਇਹ ਬਹੁਤ ਨੁਕਸਾਨ ਕਰ ਗਿਆ ਪੰਜਾਬ ਦਾ। ਜੀ ਜੀ, ਸਹੀ ਹੈ। ਫੋਕ ਦੇ ਭਾਅ ਜੇ ਉਦਘਾਟਨ ਹੋਏ, ਉਹ ਉਦਘਾਟਨਾਂ ਦੀ ਲੜੀ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਉਦਘਾਟਨ ਸੀ ਪਾਵਰ ਸਰਪਲਸ ਦਾ, ਜਿਹਦੇ ਹਵਾਲੇ ਨਾਲ ਆਪਾਂ ਗੱਲ ਵੀ ਕੀਤੀ ਸੀ ਉਸ ਦਿਨ। ਮੇਰੇ ਹੱਥ ਇੱਕ ਦਾ ਤਸਵੀਰ ਵੀ ਉਸ ਦਿਨ ਸਾਹਮਣੇ ਪਈ ਸੀ, ਸ਼ਾਇਦ ਬਸੀ ਪਠਾਣਾ ਦੀ ਸੀ, ਕਿ MLA ਨੇ ਜੀ ਇੱਕ ਟਰਾਂਸਫਾਰਮਰ ਦਾ ਉਦਘਾਟਨ ਕਰਤਾ। ਪਰ ਪ੍ਰਵੀਨ ਜੀ, ਦਿਨ ਚੜ੍ਹਦਾ ਗਿਆ, ਦਿਨ ਢਲਦਾ ਗਿਆ, ਤੇ ਅੱਜ ਵਾਲਾ ਅਗਲੀ ਘੜੀ ਆ ਗਈ ਤੇ ਹੜ ਆ ਗਿਆ ਜੀ ਪੰਜਾਬ 'ਚ ਤਾਂ ਟਰਾਂਸਫਾਰਮਰ ਕ੍ਰਾਂਤੀ ਦੇ ਨਾਂ ਤੇ। ਮਤਲਬ ਇੱਕ ਸਕ੍ਰਿਪਟਡ ਸੀ, ਤੈਅ ਸੀ ਕਿ ਪਰਦਾ ਹਟਾਉਣਗੇ, ਉੱਥੇ ਉਦਘਾਟਨ ਕਰਨਗੇ, ਉਸ ਤੋਂ ਬਾਅਦ ਤੁਸੀਂ ਆਪਣੇ ਆਪਣੇ ਗਲੀ ਮੁਹੱਲਿਆਂ 'ਚ ਪੁਰਾਣੇ ਟਰਾਂਸਫਾਰਮਰਾਂ ਤੇ ਕੋਈ ਨਵਾਂ ਰੱਖਿਆ ਉਹਦਾ, ਜੇ ਪੁਰਾਣਾ ਹੀ ਹੈ ਤਾਂ ਪੁਰਾਣਾ, ਨਹੀਂ ਤਾਂ ਫਿਰ ਦਰੀਆਂ ਦੁਰੀਆਂ ਮਾੜੀਆਂ ਮੋਟੀਆਂ ਵਿਛਾ ਕੇ ਹਾਰੇ ਨਵੇਂ ਲਿਆਇਓ, ਬਸ ਰੀਬਨ ਨਵਾਂ ਲਿਆਇਓ ਤੇ ਕਰ ਦਿਓ ਉਦਘਾਟਨ। ਆ ਬੀਬੀ ਗਗਨ ਅਨਮੋਲ ਮਾਨ ਕਿਸੇ ਮਤਲਬ ਕਿ ਉਹ ਬਿਜਲੀ ਕੰਟਰੋਲਰ ਰੂਮ 'ਚ ਵੜ ਕੇ ਕਹੀ ਗਈ ਕਿ ਲਓ ਜੀ ਇੰਨੇ ਕਰੋੜ ਦਾ। ਮੈਨੂੰ ਤਾਂ ਇਹ ਘਪਲਾ ਵੱਡਾ ਲੱਗਦਾ। ਹੁਣ ਜਦੋਂ ਹੜ ਆਏ ਜੀ, ਹੜਾਂ ਤੋਂ ਬਾਅਦ ਪਾਣੀ ਉਤਰਨ ਤੋਂ ਬਾਅਦ ਲੋਕਾਂ ਨੇ ਆਪੇ ਬੰਨ ਮਾਰੇ, ਆਪੇ ਰੇਤੇ ਦੀਆਂ ਮਿੱਟੀ ਦੀਆਂ ਬੋਰੀਆਂ ਭਰੀਆਂ, ਆਪੇ ਲਾ, ਆਪੇ ਮਿੱਟੀ ਪਾ, ਆਪੇ ਕਰਾਹ ਮਾਰ, ਛੋਟੇ ਮੋਟੇ ਰਾਹ ਬਣਾਏ। ਉਹਨਾਂ ਦੀ ਪਮੈਸ਼ ਕਰਨ ਆ ਗਈ ਜੀ ਸਰਕਾਰੀ ਅਧਿਕਾਰੀ ਉੱਤੇ ਲੈ ਕੇ ਜੀ ਆ ਨਾਪਣੋ ਤੋਂ ਇੱਕ ਦੋ ਥਾਂ ਤੋਂ ਭਜਾਤੇ। ਮੈਂ ਕਹਿੰਦਾ ਤੁਸੀਂ ਭਜਾ ਦੋਗੇ, ਉਹ ਬਿਨਾਂ ਲਿਆ ਹੀ ਨਾਪ ਲੈ ਲੈਣਗੇ, ਬਿਨਾਂ ਆਇਆ ਹੀ ਨਾਪ ਲੈ ਲੈਣਗੇ।
ਇਹਦਾ ਮਤਲਬ ਕਾਗਜ਼ਾਂ 'ਚ ਕੋਈ ਚੜਿਆ ਕਿ ਸਰਕਾਰੀ ਥੈਲੇ ਲੱਗੇ ਨੇ, ਸਰਕਾਰੀ ਮਿੱਟੀ ਪਈ ਹੈ, ਸਹੀ ਹੈ। ਤੇ ਉਹ ਬਿੱਲ ਬਣੇ, ਕੰਮ ਲੋਕਾਂ ਨੇ ਕੀਤਾ। ਕੰਮ ਲੋਕਾਂ ਨੇ ਕੀਤਾ ਜੀ। ਮੁੱਖ ਮਹਿਮਾਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਜਲੰਧਰ 'ਚ ਖੜ ਕੇ ਕਹਿ ਰਹੇ ਨੇ ਇੰਨੇ 1000 ਕਿਲੋਮੀਟਰ ਨਵੀਂ ਕੇਬਲ ਪਾ ਦੇਣੀ ਆ ਜਿਹੜੀ ਕਦੇ ਪਿਛਲੇ 70 ਸਾਲਾਂ 'ਚ ਨਹੀਂ ਪਈ, ਬਾਦਲਾਂ ਦੇ ਰਾਜ 'ਚ, ਕਿਸੇ ਦੇ ਰਾਜ 'ਚ ਨਹੀਂ ਪਈ, ਕੈਪਟਨ ਦੇ ਰਾਜ 'ਚ ਨਹੀਂ ਪਈ, ਇਹ ਹੁਣ ਪੈਣੀ ਆ ਤੁਹਾਡੇ ਰਾਜ 'ਚ। ਤੇ ਉਸ ਤੋਂ ਬਾਅਦ ਇਹ ਉਦਘਾਟਨਾਂ ਦੇ ਹਰ ਤਸਵੀਰਾਂ ਆਉਂਦੀਆਂ, ਇਹ ਦਸਤਾਵੇਜ਼ ਪੂਰੇ ਕੀਤੇ ਜਾ ਰਹੇ ਨੇ, ਕਾਗਜ਼ਾਂ ਦਾ ਢਿੱਡ ਭਰਿਆ ਜਾ ਰਿਹਾ। ਇੰਨੇ 1000 ਕੇਬਲ ਵੀ ਕਾਗਜ਼ਾਂ 'ਚ ਪੈ ਜਾਣੀ ਆ। ਸਹੀ, ਬਿਲਕੁਲ ਸਹੀ। ਨਵੇਂ ਗ੍ਰਿਡ ਵੀ ਬਣ ਜਾਣੇ ਆ, ਇੰਨੇ ਨਵੇਂ ਕੰਟਰੋਲ ਰੂਮ ਵੀ ਬਣ ਜਾਣੇ ਆ, ਇੰਨੇ ਨਵੇਂ ਟਰਾਂਸਫਾਰਮਰ ਵੀ ਰੱਖੋ ਜਾਣੇ ਆ, ਤੇ ਪਾ ਦੋ ਕਾਗਜ਼ਾਂ 'ਚ। ਪਹਿਲੇ ਕਿਤੇ ਖਾਤੇ ਤਾਂ ਨਹੀਂ ਪੂਰੇ ਹੋਣੇ? ਸਵਾਲ ਹੈ। ਤੁਸੀਂ ਨਹੀਂ ਜਵਾਬ ਦਿਓਗੇ ਤਾਂ ਆਉਣ ਵਾਲੀਆਂ ਸਰਕਾਰਾਂ ਜਵਾਬ ਲੈਣਗੀਆਂ, ਭੱਜ ਲਿਓ, ਭੱਜ ਲਿਆ ਬਰਾਬਰ ਹੈ। ਸਹੀ ਗੱਲ ਹੈ, ਬਿਲਕੁਲ। ਤਾਂ ਮੈਨੂੰ ਇਹਦੇ ਵਿੱਚ ਬੜੇ ਕਪੜੇ ਦੀ ਬੂ ਆਉਂਦੀ ਹੈ ਜੀ। ਸਹੀ ਹੈ। ਇਹ ਮਤਲਬ ਐਮਐਲਏ ਨੂੰ ਤਾਂ ਜੋ ਹੁਕਮ ਚੜਦਾ ਉਹ ਤਾਂ ਉਹਨਾਂ ਕੰਮ ਕਰੇ ਆਉਂਦੇ ਨੇ, ਨਾ ਉਹਨਾਂ ਦੀ ਸਮਝ ਦਾ ਇਹ ਵਿਸ਼ਾ, ਨਾ ਸਕ੍ਰਿਪਟ ਲਿਖਣ ਵਾਲਿਆਂ ਦੀ ਸਮਝ ਦਾ ਵਿਸ਼ਾ ਕਿ ਟਰਾਂਸਫਾਰਮਰ ਲਾਉਣ ਨਾਲ, ਉਹਦੀ ਫੋਟੋ ਖਿਚਾਉਣ ਨਾਲ, ਉਹਦਾ ਰੀਬਨ ਕੱਟਣ ਨਾਲ ਕਿਹੜੀ ਕ੍ਰਾਂਤੀ ਪੰਜਾਬ 'ਚ ਪਹਿਲੀ ਵਾਰ ਬਿਜਲੀ ਆ ਰਹੀ ਹੈ। ਸਹੀ ਹੈ, ਬਿਲਕੁਲ। ਪਹਿਲੀ ਵਾਰ ਟਰਾਂਸਫਾਰਮਰ ਦੇਖਿਆ ਪੰਜਾਬ ਦੇ ਲੋਕਾਂ ਨੇ। ਇਹ ਉਦਘਾਟਨਾਂ ਦੀ ਪਿਰਤ ਕਿਹੜੀ ਹੈ? ਤੁਹਾਨੂੰ ਗਲੀ ਮਹੱਲੇ 'ਚ ਸਟਰੀਟ ਲਾਈਟ ਦਾ ਬੱਲਬ ਬਦਲਣ ਦਾ ਵੀ ਉਦਘਾਟਨ ਕਰ ਦਿਓ। ਸਹੀ ਹੈ। ਪੰਜਾਬ ਦਾ ਸਮਾਂ ਵੀ, ਟਾਈਮ ਵੀ, ਪੈਸਾ ਵੀ ਬਰਬਾਦ ਕਰ ਰਹੇ ਹੋ ਜਾਂ ਘਪਲਾ ਕਰ ਰਹੇ ਹੋ? ਜੀ ਸਹੀ ਹੈ। ਤੋ ਇਸ ਲਈ ਇਹ ਬਹੁਤ ਵੱਡੇ ਸਵਾਲ ਇਹਨਾਂ ਮੂਹਰੇ ਖੜੇ ਨੇ, ਪਰ ਇਹਨਾਂ ਕੋਲੋਂ ਜਵਾਬ ਨਹੀਂ ਦੇ ਹੋਣੇ। ਪੰਜਾਬ ਜਵਾਬ ਲਊਗਾ ਜੀ। ਤੇ ਅਗਲੀ ਗੱਲ ਇਹਨਾਂ ਦੀ ਵੀ ਕਰ ਲਈਏ। ਸ਼ਰਮਾ ਜੀ ਕਹਿੰਦੇ ਜਹਾਜ਼ ਡੁੱਬ ਰਿਹਾ ਹੈ ਤੇ ਹੁਣ ਤਾਂ ਛਾਲਾਂ ਮਾਰਨ ਐਮਸੀ ਵੀ ਲੱਗੇ ਨੇ। ਇਹ ਗੱਲ ਅਕਸਰ ਹੀ ਵੇਖੀ ਜਾਂਦੀ ਸ਼ਰਮਾ ਜੀ, ਵੀ ਜਿਹੜੇ ਬੰਦੇ ਗਰਾਊਂਡ ਲੈਵਲ ਤੇ ਹੁੰਦੇ ਨੇ ਸਭ ਤੋਂ ਪਹਿਲਾਂ ਉਹੀ ਆਪਣਾ ਕੋਈ ਨਿਰਣਾ ਬਦਲਦੇ ਨੇ। ਆਪਦਾ ਜਹਾਜ਼ ਡੁੱਬ ਰਿਹਾ ਤੇ ਐਮਸੀ ਛਾਲਾਂ ਮਾਰ ਰਹੇ ਨੇ। ਪ੍ਰਵੀਨ ਜੀ, ਪਿਛਲੇ ਕੁਝ ਦੇਰ ਤੋਂ ਸਾਰੇ ਵਗਾਏ ਲੀਡਰਾਂ ਨੇ ਸਾਥ ਛੱਡਣਾ ਸ਼ੁਰੂ ਕੀਤਾ ਜੀ। ਸਿਆਸਤਦਾਨ ਤੇ ਕਾਰੋਬਾਰੀ ਸਭ ਤੋਂ ਸਿਆਣਾ ਮੰਨਿਆ, ਉਹ ਹਵਾ ਦਾ ਰੁਖ ਭਾਪ ਕੇ ਫੈਸਲਾ ਲੈਂਦਾ ਕਿ ਹਵਾ ਦਾ ਰੁਖ ਕਿੱਧਰ ਹੈ। ਜਿਹੜੀਆਂ ਧਿਰਾਂ ਉੱਪਰ ਵਾਲੀਆਂ ਪਰਤ ਵਾਲੀਆਂ ਨੇ, ਜਿਨ੍ਹਾਂ ਦੀ ਚਮੜੀ ਬਹੁਤ ਮੋਟੀ ਹੈ, ਬਸ਼ਰਮੀ ਵਾਲੀ ਹੈ ਜਿਨ੍ਹਾਂ ਦੀ, ਉਹਨਾਂ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ, ਉਹ ਤਾਂ ਕੁਝ ਵੀ ਕਰ ਸਕਦੇ ਆ। ਉਹ ਤਾਂ ਮਤਲਬ ਕਿ ਕੋਈ ਵੀ ਕਿੰਨੀਆਂ ਦੇਲੀਆਂ ਟੱਪਣੀਆਂ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਆਪਾਂ ਦੇਖ ਕੇ ਰਹੇ। ਸਹੀ ਹੈ, ਬਿਲਕੁਲ। ਪਰ ਜਿਨ੍ਹਾਂ ਨੇ ਸਰਕਾਰ ਬਣਾਉਣੀ ਹੁੰਦੀ ਹੈ, ਜਿਨ੍ਹਾਂ ਨੇ ਗਰਾਊਂਡ ਤੇ ਕੰਮ ਕਰਨਾ ਹੁੰਦਾ ਹੈ, ਪਿੰਡਾਂ 'ਚ ਕਸਬਿਆਂ 'ਚ ਮਾਹੌਲ ਸਿਰਜਣਾ ਹੁੰਦਾ, ਉਹ ਅਫਸਰਾਂ ਤੋਂ ਵੀ ਪਹਿਲਾਂ ਪਛਾਣ ਲੈਂਦੇ ਨੇ ਕਿ ਹਵਾ ਕਿੱਧਰ ਨੂੰ ਵਗਣੀ। ਜੀ ਸਹੀ ਹੈ। ਤੇ ਇਹਦਾ ਮਤਲਬ ਜੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਹਵਾ ਜਾਣੀ ਕਿੱਧਰ ਨੂੰ ਹੈ, ਪਰ ਇਹ ਪਤਾ ਲੱਗ ਗਿਆ ਕਿ ਇਹਨਾਂ ਦੀ ਹਵਾ ਨਿਕਲਣੀ ਹੈ, ਇਸ ਲਈ ਇਹਨਾਂ ਦਾ ਸਾਥਾ ਛੱਡਣ ਲੱਗ ਗਿਆ। ਇੰਨਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇਹ ਜਹਾਜ਼ ਡੁੱਬੂਗਾ। ਜੀ ਸਹੀ ਹੈ। ਔਰ ਇਹ ਲੈ ਕੇ ਬੈਠੂਗਾ, ਥਣੇ ਮਾਲ ਡੁੱਬੂਗਾ ਤੇ ਇਹ ਸ਼ਾਇਦ ਲੱਭਣ ਨਾ ਇਹ ਤੋਂ ਬਾਅਦ। ਸਹੀ ਹੈ। ਇਹ ਅੰਦਾਜ਼ੇ ਲੱਗ ਰਹੇ ਨੇ ਹੁਣ ਪੰਜਾਬ 'ਚ ਜੀ ਕਿ ਬਾਈ ਅਸੀਂ ਉਹ ਬੂਟਾ ਲਾਇਆ, ਅਸੀਂ ਉਹ ਪਾਲਿਆ ਤੇ ਹੁਣ ਸਾਨੂੰ ਇਹ ਖਾਣ ਲੱਗ ਪਿਆ। ਇਹ ਇਸ ਲਈ ਇਹਦੀਆਂ ਜੜ੍ਹਾਂ ਪੱਟ ਹੋ ਸਕਦਾ ਕਿ ਇਹ ਰਾਸ਼ਟਰੀ ਪਾਰਟੀ ਜਿਹੜੀ ਦਿੱਲੀ ਤੋਂ ਤੁਰ ਕੇ ਪੰਜਾਬ ਆ ਕੇ ਮੁੱਕ ਜਾਂਦੀ, ਉਹੀ ਨਾ ਮੁੱਕ ਜਾਵੇ ਕਿਤੇ। ਉਹ ਰਾਸ਼ਟਰੀ ਪ੍ਰਧਾਨ ਨੇ ਕੇਜਰੀਵਾਲ ਜੀ, ਰਾਸ਼ਟਰੀ ਸੁਪਰੀਮ ਕੋਰਟ, ਤੇ 7 ਦਿਨਾਂ ਚੋਂ 8 ਦਿਨ ਪੰਜਾਬ ਹੁੰਦੇ ਨੇ। ਹੁਣ ਪਿਛਲੇ ਦਿਨਾਂ ਦੇ ਵਿੱਚ ਕੁਝ ਅਹੁਦੇਦਾਰਾਂ ਨੇ ਸਾਥ ਛੱਡਿਆ। ਹੁਣ ਸਰਪੰਚ, ਪੰਚ ਤੇ ਐਮਸੀ ਪਿੰਡਾਂ 'ਚ ਗੱਲਾਂ ਕਰਨ ਲੱਗੇ ਨੇ ਕਿ ਬਾਈ ਅਸੀਂ ਤਾਂ ਮੁੜ ਜਾਣਾ ਪੁਰਾਣੇ ਘਰਾਂ ਨੂੰ, ਇਹਨਾਂ ਦਾ ਕੁਝ ਨਹੀਂ ਬਣਨਾ। ਸਹੀ ਹੈ। ਤੇ ਉਹ 'ਚ ਬਾਤ ਹੋਈ ਆ ਮੁੱਖ ਮੰਤਰੀ ਸਾਹਿਬ ਦੇ ਆਪਣੇ ਘਰੋਂ ਸੰਗਰੂਰ ਤੋਂ। ਸੰਗਰੂਰ ਨਗਰ ਕੌਂਸਲ ਦੇ 8 ਐਮਸੀ ਆਮ ਆਦਮੀ ਪਾਰਟੀ ਛੱਡ ਗਏ। ਸਹੀ ਗੱਲ ਹੈ, ਬਿਲਕੁਲ। ਨਗਰ ਕੌਂਸਲ ਸੰਗਰੂਰ ਦੇ ਵਿੱਚ 29 ਵਾਰਡ ਨੇ। ਠੀਕ ਹੈ। 29 ਵਾਰਡ ਦੇ ਵਿੱਚੋਂ ਪ੍ਰਧਾਨ ਬਣਾਉਣ ਦੇ ਲਈ 16 ਵਾਰਡ ਜਿੱਤਣੇ ਜ਼ਰੂਰੀ ਨੇ। ਇੱਕ ਪਾਸੇ 16 ਐਮਸੀਆਂ ਦਾ ਹੋਣਾ ਜ਼ਰੂਰੀ ਹੈ। ਤੇ ਸਭ ਨੂੰ ਪਤਾ ਹੈ ਬਾਦਲਾਂ ਦਾ ਰਾਜ ਆਇਆ, ਕੈਪਟਨ ਦਾ ਰਾਜ ਆਇਆ, ਹੁਣ ਇਹਨਾਂ ਦਾ ਆਇਆ। ਜਿਹਦੀ ਵੀ ਸਰਕਾਰ ਰਹੀ ਉਹਦੇ ਕੋਲ ਗਿਣਤੀ ਪੂਰੀ ਹੋਵੇ ਨਾ ਹੋਵੇ, ਡੰਡੇ ਦੇ ਜ਼ੋਰ ਤੇ ਉਹ ਆਪਣੇ ਮੇਅਰ, ਆਪਣੇ ਪ੍ਰਧਾਨ ਚੁਣਦਾ ਆਇਆ। ਤੇ ਇਹ ਬਦਲਾਅ ਵਾਲਿਆਂ ਨੇ ਵੀ ਉਹੀ ਫਾਰਮੂਲਾ ਅਪਣਾਇਆ। 29 ਚੋਂ 7 ਬੰਦੇ ਜਿੱਤੇ ਇਹਨਾਂ ਦੇ ਸਿਰ।
ਚਾਹੀਦੇ ਸੀ 16। 5 ਆਜ਼ਾਦ ਨਾਲ ਸੌਦਾ ਕੀਤਾ ਤੇ ਇਹ ਕਿਵੇਂ ਹੁੰਦਾ ਹੈ ਸਾਰਿਆਂ ਨੂੰ ਪਤਾ। 12 ਹੋ ਗਏ। ਜਿਹੜਾ ਸੰਗਰੂਰ ਨਗਰ ਕੌਂਸਲ ਹੈ ਇਹਦੇ ਵਿੱਚ 2 ਵਿਧਾਨ ਸਭਾ ਹਲਕੇ ਪੈਂਦੇ ਆ, ਜਿਨ੍ਹਾਂ ਚੋਂ ਇੱਕ ਤਾਂ ਅਮਨ ਅਰੋੜਾ ਤੇ ਦੂਜੀ ਦਾ ਬੀਬੀ ਨਰਿੰਦਰ ਕੌਰ ਭਰਾਜ ਹੈ ਜੀ। 2 ਵੋਟਾਂ ਉਹਨਾਂ ਦੀਆਂ। 7 MC ਜਿੱਤੇ ਸੀ, 5 ਆਜ਼ਾਦ ਵਾਲੇ ਨਾਲ ਤੋਰ ਲਏ, 12 ਹੋ ਗਏ, 2 ਆਪਣੀਆਂ ਵੋਟਾਂ ਹੋ ਗਈਆਂ, ਤਾਂ ਵੀ 14 ਹੋਈਆਂ, 2 ਫੇਰ ਕੱਢਦੀਆਂ ਸੀ। ਸਹੀ ਗੱਲ। ਪ੍ਰਧਾਨ ਚੁਣਨ ਤੱਕ 2 ਆਜ਼ਾਦ ਹੋਰ ਨਾਲ ਰਲਾਏ। ਇਹਦਾ ਮਤਲਬ 7 ਸਾਡੇ ਤੁਹਾਡੇ ਜਿੱਤੇ ਸੀ, 7 MC ਤੁਸੀਂ ਨਾਲ ਲਿਆਏ, ਤਾਂ 14 ਹੋਏ, 2 ਤੁਸੀਂ ਰਲੇ, ਤਾਂ 16 ਬਣੇ। ਤੇ ਤੁਸੀਂ ਪ੍ਰਧਾਨ ਚੁਣਿਆ ਤੇ ਕਹਿੰਦੇ ਪ੍ਰਧਾਨ ਉਹ ਚੁਣੋਗੇ ਜਿਹਦਾ ਇੱਕੋ ਜਿਹੜੇ ਖੇਤਰ ਦਾ ਇੱਕ MCO ਬਣਦਾ, ਮਤਲਬ ਕਿ ਅਮਨ ਅਰੋੜੇ ਵਾਲੇ ਖੇਤਰ ਦਾ। ਠੀਕ ਹੈ। ਤੇ ਜਿਹਦੇ ਵੱਧ ਸੀ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ। ਉੱਥੋਂ ਹੀ ਤਕਰਾਰ, ਉੱਥੋਂ ਹੀ ਰੋਸਾ, ਉੱਥੋਂ ਹੀ ਵਿਦਰੋਹ ਪਾਰਟੀ ਦੇ ਅੰਦਰ ਸ਼ੁਰੂ ਹੋ ਗਿਆ। ਆਜ਼ਾਦ ਤੁਸੀਂ 7 ਲਿਆਂਦੇ, ਬਾਹਰੋਂ ਤੁਸੀਂ 7 ਲਿਆਂਦੇ ਜੀ। ਅਲਟੀਮੇਟਮ 9 ਨੇ ਦੇਤਾ। 9 MCਆਂ ਨੇ ਕਹਿੰਦੇ ਬੂਹੇ ਭੰਨੇ ਆਪਣੇ ਆਕਾਵਾਂ ਦੇ, ਰਲਾਉਣ ਵਾਲਿਆਂ ਦੇ, ਲਿਆਉਣ ਵਾਲਿਆਂ ਦੇ, ਜਿਤਾਉਣ ਵਾਲਿਆਂ ਦੇ, ਇਹਨਾਂ ਇਹ ਅਹੁਦੇਦਾਰੀਆਂ ਵੰਡਣ ਵਾਲਿਆਂ ਦੇ। ਕਿਤੇ ਖੈਰ ਨਹੀਂ ਪਈ ਜੀ। ਨਾ MLA ਪੁੱਛਿਆ, ਨਾ ਮੰਤਰੀਆਂ ਨੇ ਪੁੱਛਿਆ, ਨਾ ਸਰਕਾਰ ਨੇ ਪੁੱਛਿਆ, ਨਾ ਪ੍ਰਸ਼ਾਸਨ ਨੇ ਪੁੱਛਿਆ। ਉਹਨਾਂ ਦੀ ਜਦੋਂ ਬਾਹ ਨਹੀਂ ਚੱਲੀ, ਉਹਨਾਂ ਨੇ ਕਹਿੰਦੇ ਜੀ ਅਲਟੀਮੇਟਮ ਦੇਤਾ ਕਿ 15 ਦਿਨਾਂ 'ਚ ਜੇ ਸਾਡਾ ਮਸਲਾ ਹੱਲ ਕਰ ਦਿਓ, ਪ੍ਰਧਾਨ ਨੂੰ ਬਦਲ ਦਿਓ ਤਾਂ ਠੀਕ ਆ, ਨਹੀਂ ਅਸੀਂ ਪਾਰਟੀ ਛੱਡ ਦੇਣੀ ਆ। ਠੀਕ ਹੈ। ਖੈਰ ਨਹੀਂ ਪਈ 15 ਦਿਨਾਂ ਦੇ ਅਲਟੀਮੇਟਮ ਤੇ ਵੀ। ਆਖਰ ਉਹਨਾਂ 9 ਦੇ ਵਿੱਚੋਂ 8 MCਆਂ ਨੇ ਆਮ ਆਦਮੀ ਪਾਰਟੀ ਛੱਡਤੀ। ਜੀ। ਉਹਨਾਂ 'ਚ ਸੀਨੀਅਰ ਮੀਤ ਪ੍ਰਧਾਨ ਵੀ ਹੈ। ਠੀਕ ਹੈ। ਉਹਨਾਂ 'ਚ ਮੀਤ ਪ੍ਰਧਾਨ ਵੀ ਹੈ। ਮਤਲਬ ਸਰਕਾਰ ਦਾ ਜੇ ਸਾਲ ਸਵਾ ਸਾਲ ਪਿਆ ਹੋਵੇ, ਸੱਤਾ ਸੁੱਖ ਮਾਨਣ ਦਾ ਮੌਕਾ ਹੋਵੇ, ਪਤਾ ਹੈ ਕਿ ਕੋਈ ਪਤਾ ਨਹੀਂ ਕਿਹੜੀ FIR ਹੋ ਜਾਣੀ ਹੈ ਕੱਲ ਨੂੰ। ਹੁਣ ਪਠਾਨ ਮਾਜਰੇ ਵਾਲੀ ਸੱਚੀ ਹੈ ਕਿ ਝੂਠੀ ਹੈ, ਜੇ ਚੱਲੀ ਜਾਂਦਾ ਮਾਮਲਾ, ਜ਼ਮਾਨਤ ਨਹੀਂ ਮਿਲੀ, ਉੱਪਰਲੀ ਕੋਰਟ ਜਾਣਾ ਪੈਣਾ ਹੁਣ, ਹੈ ਨਾ। ਤੇ ਪਰ ਉਹਦੇ ਬਾਵਜੂਦ ਇਹ ਚੈਲੰਜ ਸਰਕਾਰ ਨੂੰ ਲੈਣਾ ਕਿ ਅਸੀਂ ਛੱਡ ਚੱਲੇ, ਤੇਰਾ ਸਾਥ ਕਰ ਲੈ ਜੋ ਕਰਨਾ। ਇਹ ਵੱਡਾ ਪਹਿਲੂ ਹੈ। ਵੱਡਾ ਪਹਿਲੂ, ਸਹੀ ਹੈ, ਬਿਲਕੁਲ। ਹੋ ਸਕਦਾ ਤੁਸੀਂ ਆਪਣਾ ਪ੍ਰਧਾਨ ਰੱਖ ਜਾਓ ਅਜੇ ਵੀ ਧੱਕੇ ਨਾਲ, ਉਹ ਇੱਥੇ ਤਾਂ ਤੁਹਾਡੇ MLA ਦੇ ਉੱਤੇ ਪਰਚੇ ਹੋ ਜਾਣ, ਕਾਰਵਾਈ ਹੋ ਜਾਵੇ, ਤਾਂ ਤੁਸੀਂ ਉਹਦੀ MLAਸ਼ਿਪ ਬਰਕਰਾਰ ਰੱਖ ਜਾਂਦੇ ਹੋ। ਇੱਥੇ ਤਾਂ ਸਜ਼ਾ ਹੋ ਜਾਵੇ ਅਦਾਲਤ ਤੋਂ, ਤਾਂ ਅਜੇ ਤੱਕ ਉਹ MLA ਅਜੇ ਤੱਕ ਖਾਰਜ ਨਹੀਂ ਕੀਤੀ, ਸੀਟ ਖਾਲੀ ਨਹੀਂ ਕੀਤੀ। ਦੂਆਂ ਦਾ MLA ਪੱਟ ਕੇ ਤੁਸੀਂ ਆਪਣੇ ਕਹਿੰਦੇ ਚੇਅਰਮੈਨ ਵੀ ਲਾ ਲਓ, ਤਾਂ ਵੀ ਉਹ ਸੀਟ ਖਾਲੀ ਨਹੀਂ ਡਿਕਲੇਅਰ ਕਰਦੇ ਤੁਸੀਂ, ਹੈ ਨਾ। ਤੇ ਨਾਭੇ ਦੇ ਨਗਰ ਕੌਂਸਲ ਦੀ ਪ੍ਰਧਾਨ ਦੀ ਜਿਹੜੀ BP ਆ, ਉਹਦੇ ਘਰ ਵਾਲੇ ਦੀਆਂ ਵਰਕਸ਼ਾਪ 'ਚੋਂ ਚਾਹੇ ਚੋਰੀ ਦੀਆਂ ਟਰੈਲੀਆਂ ਮਿਲ ਜਾਣ, ਸਮਾਨ ਮਿਲ ਜਾਵੇ, ਤਾਂ ਵੀ ਉਹਦੀ ਪ੍ਰਧਾਨਗੀ ਕਾਇਮ ਹੈ। ਬਸ਼ਰਮਾ ਦਾ ਤਾਂ ਕੁਝ ਨਹੀਂ। ਸਹੀ ਹੈ, ਬਸ਼ਰਮੀ ਕੀ ਰੱਖੋ। ਜੀ। ਪਰ ਆ ਤਸਵੀਰ ਸਾਹਮਣੇ ਆ ਕਿ ਜੇ ਮੁੱਖ ਮੰਤਰੀ ਦੇ ਘਰੇ ਸੰਨ ਲੱਗ ਗਈ, ਉੱਥੋਂ ਇਸ ਡੁੱਬਦੇ ਜਹਾਜ਼ 'ਚੋਂ ਛਾਲਾਂ ਮਾਰਨ ਲੱਗੇ MC, ਤੇ ਇਹਦਾ ਮਤਲਬ 2027 ਤੱਕ ਜਾਂਦੇ ਬਣਨਾ ਕੀ ਆ। ਅਜੇ ਵੀ ਅੱਖਾਂ ਖੋਲ ਕੇ ਵੇਖੋ। ਜੀ। ਬਹੁਤ ਸਾਰੇ ਤਾਂ ਸਿਆਸੀ ਮਾਰ ਕਹਿੰਦੇ ਨੇ ਸ਼ਰਮਾ ਜੀ, ਉਹ ਕਹਿੰਦੇ ਵੀ 2027 ਤੋਂ ਪਹਿਲਾਂ ਜਦੋਂ ਚੋਣ ਜ਼ਾਬਤਾ ਲੱਗ ਗਿਆ ਤੇ ਇਹਨਾਂ ਦੇ MLA ਦੀ ਵੱਡੀ ਗਿਣਤੀ ਭਾਜਪਾ ਵੱਲੇ ਹੋਊਗੀ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਬਹੁਤ ਕੁਝ ਐਸਾ ਕਰ ਬੈਠੇ ਹਾਂ ਜਿਨ੍ਹਾਂ ਤੇ ਜੇ ਕੋਈ ਕਾਰਵਾਈ ਕਰ ਸਕਦਾ ਤੇ ਉਹ ਭਾਜਪਾ, ਤੇ ਇਸ ਕਰਕੇ ਉਧਰਲਾ ਪਾਲਾ ਮਾਰ ਲੈਣਗੇ। ਅਗਲੀ ਗੱਲ ਕਰੀਏ ਪੁਨਰ ਸੁਰਜੀਤ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਜਿਹੜੀ ਸੂਚੀ ਆਈ ਹੈ। ਜੀ। ਮੈਨੂੰ ਇਹ ਵੱਧ ਲੱਗਦਾ ਕਿ ਪਹਿਲੀ ਵਾਰ ਪੰਜਾਬ 'ਚ ਹੋਣਾ ਕਿ MLA ਮੰਤਰੀ ਪੰਜਾਬ ਛੱਡ ਕੇ ਭੱਜਣਗੇ, ਵਿਦੇਸ਼ਾਂ ਨੂੰ ਭੱਜਣਗੇ। ਜੀ। ਬਹੁਤ ਗਿਣਤੀ ਹੋਊਗੀ। ਜੀ। ਚੰਨੀ ਤਾਂ ਮੁੜੇ ਸੀ ਜਿਹਨੂੰ ਕਹਿੰਦੇ ਸੀ, ਇਹ ਪਤਾ ਨਹੀਂ ਕਿੰਨੇ ਮੁੜਨਗੇ ਕਿ ਨਹੀਂ ਮੁੜਨਗੇ। ਪੁਨਰ ਸੁਰਜੀਤ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਸੂਚੀ ਆਈ ਹੈ, ਕਹਿੰਦੇ ਇਹ ਸੂਚੀ ਨੇ ਕਈਆਂ ਨੂੰ ਪੜ੍ਹਨੇ ਪਾਤਾ ਜੀ। ਬਿਲਕੁਲ ਪ੍ਰਵੀਨ ਜੀ, ਚ ਕੋਈ ਦੋ ਰਾਏ ਨਹੀਂ ਕਿ ਪੁਨਰ ਸੁਰਜੀਤ ਅਕਾਲੀ ਦਲ ਜਿਸ ਹਵਾਲੇ ਨਾਲ ਜਨਮਿਆ, ਉਹ ਹਵਾਲਾ ਜੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮ ਤਹਿ ਸੁਣਾਇਆ ਗਿਆ ਸੀ ਕਿ ਖਿਲਰੇ ਚੁੱਲ੍ਹੇ ਸਮੇਟ ਕੇ ਇੱਕ ਅਕਾਲੀ ਦਲ ਬਣਾਓ। ਪਰ ਸਹੀ ਰੂਪ ਚ ਹੁਣ 2 ਅਕਾਲੀ ਦਲ ਬਣ ਗਏ। ਜੀ। ਗਏ ਤਾਂ ਤੁਸੀਂ ਇਕੱਠੇ ਹੋਣ ਸੀ, ਉਹ ਕਿ ਅੱਡੋ ਅੱਡ ਆਏ। ਇਹ ਚ ਗਲਤੀ ਕਿਹਦੀ, ਕੁਤਾਹੀ ਕਿਹਦੀ, ਆਉਣ ਵਾਲਾ ਵਕਤ ਆਪਣੇ ਆਪ ਤੈਅ ਕਰ ਦਿੰਦਾ ਹੁੰਦਾ। ਪਰ ਸੱਤਾ ਤਾਕਤ ਦੇ ਜ਼ੋਰ ਨਾਲ ਤੇ ਦਿਮਾਗੀ ਜ਼ੋਰ ਨਾਲ ਵੀ ਲੜੀ ਜਾਂਦੀ ਹੈ ਅੱਜ ਕੱਲ੍ਹ। ਜੀ ਸਹੀ ਹੈ। ਸਿਆਸਤ ਇਸ ਤਰੀਕੇ ਨਾਲ ਵੀ ਕੀਤੀ ਜਾਂਦੀ ਹੈ ਅੱਜ ਕੱਲ੍ਹ। ਜਦੋਂ ਪੁਨਰ ਸੁਰਜੀਤ ਅਕਾਲੀ ਦਲ ਵਾਲੇ ਕਹਿੰਦੇ ਵੀ ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਇਸ ਰੂਪ ਚ ਸਾਹਮਣੇ ਆਏ ਆ, ਤੇ ਦੂਈ ਧਿਰ ਨੇ ਤਾਂ ਜੀ ਅੱਧਾ ਹੁਕਮ ਮੰਨਿਆ, ਅੱਧਾ ਨਹੀਂ ਮੰਨਿਆ। ਜਿਹਨੂੰ ਤਾਂ ਧਾਰਮਿਕ ਪੱਖ ਮੰਨਿਆ, ਰਾਜਨੀਤਿਕ ਪੱਖ ਮੰਨਿਆ ਹੀ ਨਹੀਂ ਜੀ। ਪਰ ਤਾਂ ਵੀ
ਅਗਲੇ ਪ੍ਰਧਾਨ ਵੀ ਬਣ ਗਏ ਤੇ ਅਹੁਦੇਦਾਰ ਵੀ ਬਣ ਗਏ ਤੇ ਸਾਰਾ ਕੁਝ ਚਲਾ ਰਹੇ ਨੇ ਔਰ ਪ੍ਰਵਾਨ ਚੜ੍ਹਨ ਦੀ ਕੋਸ਼ਿਸ਼ਾਂ ਦੇ ਵਿੱਚ ਵੀ ਮੂਹਰੇ ਦਿਖ ਰਹੇ ਨੇ ਜੀ ਹੈ ਨਾ। ਤੇ ਇੱਧਰ ਇਹਨਾਂ ਦਾ ਅਜੇ ਤੱਕ ਢਾਂਚਾ ਹੀ ਨਹੀਂ ਸਾਹਮਣੇ ਆਇਆ ਸੀ ਤੇ ਫਿਕਰ ਸੀ ਇਹਦਾ ਮਤਲਬ ਅੰਦਰ ਕੁਛ ਹੈਗੀ ਆ, ਖਟਪਟ ਹੈਗੀ ਵੀ ਹੈ ਜੀ ਜੀ ਖਾਸ ਕਰਕੇ ਹੁਣ ਇਹ ਮੈਨੂੰ ਲੱਗਦਾ ਅਹੁਦੇਦਾਰੀਆਂ ਵੰਡਣ ਤੋਂ ਬਾਅਦ ਵੱਧ ਨਾ ਜਾਵੇ ਕਿਤੇ ਹੁਣ, ਕਿਉਂਕਿ ਜਦੋਂ ਮੈਂ ਅਹੁਦੇਦਾਰੀਆਂ ਦੀ ਸੂਚੀ ਦੇਖੀ ਤਾਂ ਇਹਦੇ ਵਿੱਚੋਂ ਪੁਰਾਣੇ ਖੁੰਡ ਨਹੀਂ ਮੈਨੂੰ ਲੱਭਿਆ ਕੋਈ ਵੀ। ਸਹੀ ਹੈ। ਖਾਸ ਕਰਕੇ ਉਹ ਜਿਨ੍ਹਾਂ ਨੂੰ ਖੜਾ ਕੇ ਫਸੀਲ ਦੇ ਸਾਹਮਣੇ ਕੱਲ ਤੱਕ ਸਾਹਿਬ ਤੋਂ ਕਿਹਾ ਗਿਆ ਸੀ ਕਿ ਤੁਸੀਂ ਅਗਵਾਈ ਕਰਨ ਦੇ ਕਾਬਿਲ ਨਹੀਂ, ਜਿੰਨਿਆਂ ਨੂੰ ਕਿਹਾ ਗਿਆ ਸੀ ਉਹਨਾਂ ਚੋਂ ਬਾਦਲ ਤੇ ਰਾਲੇ ਤਾਂ ਅਗਵਾਈ ਕਰੀ ਫਿਰ ਜਾਂਦੇ ਨੇ, ਇੱਧਰ ਵਾਲੇ ਅਗਵਾਈ ਨਹੀਂ ਦੇ ਰਹੇ, ਕਿਉਂਕਿ ਜੇ ਅਗਵਾਈ ਦਿੰਦੇ ਆ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਫੈਸਲੇ ਸੁਣਾਉਣ ਵਾਲਿਆਂ ਚ ਵੀ ਸੀਗੇ ਜੀ। ਸਹੀ ਹੈ। ਤਾਂ ਫਿਰ ਸਵਾਲ ਹੋਣਾ ਸੀ ਕਿ ਤੁਸੀਂ ਆਪ ਇਹ ਹੁਕਮ ਦਿੱਤਾ ਤੇ ਆਪ ਉਹਨਾਂ ਨੂੰ ਮੂਹਰੇ ਲਈ ਵੀ ਜਾਂਦੇ ਹੋ। ਉਸ ਸਮੇਂ ਤੁਸੀਂ ਜਥੇਦਾਰ ਦੀ ਭੂਮਿਕਾ ਸੀ, ਅੱਜ ਤੁਸੀਂ ਰਾਜਨੀਤਿਕ ਮਤਲਬ ਕਿ ਆਗੂ ਦੀ ਭੂਮਿਕਾ ਚੋਂ ਹੈ ਨਾ। ਤਾਂ ਫਿਰ ਵੀ ਉਹਦੇ ਪਾਲਣ ਵੀ ਇਹਨਾਂ ਦੇ ਦਬਾਅ ਹੋਊਗਾ ਮੈਨੂੰ ਲੱਗਦਾ ਜੀ। ਸਹੀ। ਦੂਜਾ ਜਿਹੜੇ ਕਹਿੰਦੇ ਸੀਗੇ ਗਿਆਨੀ ਹਰਪ੍ਰੀਤ ਸਿੰਘ ਤਾਂ ਧਾਰਮਿਕ ਬੰਦਾ ਹੀ ਹੈ, ਤਾਂ ਪਾਠ ਹੀ ਕਰ ਸਕਦਾ ਜੀ, ਇਹ ਤਾਂ ਕੀਰਤਨ ਹੀ ਕਰ ਸਕਦਾ ਜੀ, ਇਹ ਤਾਂ ਸਕਦਾ ਜੀ, ਇਹਦਾ ਕੰਮ ਰਾਜਨੀਤੀ ਕਰਨਾ ਥੋੜਾ ਜੀ। ਅਗਲੇ ਨੇ ਰਾਜਨੀਤੀ ਕਰਦੀ, ਬਾਦਲਾਂ ਦੀ ਵੀ ਚੁਣੌਤੀ ਖੜੀ ਕਰਤੀ ਆ ਸੂਚੀ ਜਾਰੀ ਕਰਕੇ। ਸਹੀ ਹੈ। ਤੇ ਜਿਹੜੇ ਕਹਿੰਦੇ ਕਹਾਉਂਦੇ ਲੀਡਰ ਸੀ, ਕੀ ਚੰਦੂ ਮਾਜਰਾ, ਕੀ ਬੀਬੀ ਜਗੀਰ ਕੌਰ, ਕੀ ਰੱਖੜਾ, ਉਹ ਸਾਰੇ ਸੂਚੀ ਚੋਂ ਬਾਹਰ ਵੀ ਕਰ ਲਏ। ਅਗਲੇ ਟਿਕਣਗੇ ਤਾਂ ਨਹੀਂ ਜੀ। ਹੋ ਸਕਦਾ ਹੈ ਜਦੋਂ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਬਣੇ ਉਹਦੇ ਵਿੱਚੋਂ ਮੁਰਲੀ ਲਾਈਨ 'ਚ ਬੈਠ ਜਾਣ। ਹੋ ਸਕਦਾ ਕਿ ਉਹ ਇਸ ਸੂਚੀ 'ਚ ਨਾ ਹੋਣ, ਪਰ ਪਾਰਟੀ ਦੇ ਅੰਦਰ ਦਬਦਬਾ ਉਵੇਂ ਹੀ ਹੋਵੇ। ਇਹ ਆਉਂਦੇ ਸਮੇਂ ਪਰ ਆ ਜਾਊਗਾ ਕੀ ਹੈ। ਪਰ ਇੱਕ ਵਾਰ ਸੂਚੀ ਜਾਰੀ ਹੋਈ ਆ ਉਹਦੇ ਵਿੱਚ ਮਤਲਬ ਕਿ ਉਹ ਚਿਹਰੇ ਮੋਹਰੇ ਨਹੀਂ ਦਿਖੇ। ਹਾਂ, ਚੰਗਾਪਣ ਇਹ ਸੂਚੀ 'ਚ ਹੈਗਾ ਕਾਫੀ। ਇੱਕ ਤਾਂ ਜਿਵੇਂ ਇਹ ਹੈ ਕਿ ਪ੍ਰਧਾਨ ਕੋਈ ਚੋਣ ਨਹੀਂ ਲੜੂਗਾ, 2 ਵਾਰ ਤੋਂ ਵੱਧ ਦੀ ਪ੍ਰਧਾਨ ਦੀ ਟਰਮ ਨਹੀਂ ਹੋਣੀ। ਠੀਕ ਹੈ ਜੀ। ਫਿਰ ਇੱਕ ਵਿਅਕਤੀ ਇੱਕ ਅਹੁਦਾ ਇਸ ਤਰੀਕਾਕਾਰ ਨੂੰ ਅਪਣਾਇਆ ਜਾਊਗਾ, ਸਾਰੀਆਂ ਉਹੀ ਚਿਹਰੇ ਨਹੀਂ ਹੋਣਗੇ। ਸੋ ਇਹ ਤਾਂ ਕੁਝ ਧਿਆਨ ਜ਼ਰੂਰ ਰੱਖਿਆ ਗਿਆ, ਪਰ ਫਿਰ ਵੀ ਇਸ ਜਿਹੜੀ ਸੂਚੀ ਹੈ, ਚਲੋ ਆਪਾਂ ਜੇ ਪਹਿਲਾਂ ਸੂਚੀ ਦੀ ਗੱਲ ਕਰੀਏ ਤਾਂ ਮੈਂ ਦੇਖ ਰਿਹਾ ਸੀਗਾ ਇਸ ਸੂਚੀ ਦੇ ਵਿੱਚ ਕੁਝ ਨਾਮ ਜਿਹੜੇ ਸਰਪ੍ਰਸਤ ਵਜੋਂ ਲਏ ਗਏ ਨੇ, 4 ਨੇ ਜੀ। ਠੀਕ ਹੈ। ਕਰੀਬ 37 ਅਹੁਦੇਦਾਰ ਐਲਾਨੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ। ਇਹਦਾ ਮਤਲਬ ਸਣੇ ਪ੍ਰਧਾਨ 38 ਅਹੁਦੇਦਾਰਾਂ ਦੀ ਸੂਚੀ, ਜਿਸ ਚੋਂ 4 ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਪ੍ਰੋਫੈਸਰ ਮਨਜੀਤ ਸਿੰਘ ਸਾਬਕਾ ਜਥੇਦਾਰ ਜੀ, ਸਰਦਾਰ ਰਵਿੰਦਰ ਸਿੰਘ, ਇਹ 4 ਸਰਪ੍ਰਸਤ ਬਣਾਏ ਨੇ, ਜਿਨ੍ਹਾਂ ਚੋਂ ਰਵਿੰਦਰ ਸਿੰਘ ਨਰੋਲ ਸਿਆਸੀ ਆਗੂ ਨੇ, ਸਿਆਸੀ ਚਿਹਰਾ ਨੇ ਜੀ। ਬਾਕੀ ਇਹ ਧਾਰਮਿਕ ਖੇਤਰ ਚੋਂ ਮੰਨੇ ਜਾਂਦੇ ਨੇ, ਜਦੋਂ ਕਿ ਪ੍ਰੋਫੈਸਰ ਮਨਜੀਤ ਸਿੰਘ ਤਾਂ ਨਰੋਲ ਧਾਰਮਿਕ ਖੇਤਰ ਚੋਂ ਮੰਨੇ ਜਾਂਦੇ ਨੇ। ਵੱਖਰੀ ਗੱਲ ਹੈ ਕਿ ਅਹੁਦਾ ਲੈਣ ਲਈ, ਉਹਦਾ ਬਚਾਉਣ ਲਈ ਇਹ ਬਾਦਲਾਂ ਦੇ ਨੇੜੇ ਵੀ ਰਹੇ ਤੇ ਉਹਦਾ ਦਬਾਉਣ ਦਾ ਕਾਰਨ ਵੀ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ 'ਚ ਬੈਠਣਾ ਬਣ ਗਿਆ ਸੀ। ਸਹੀ ਹੈ ਨਾ। ਤੇ ਫਿਰ ਵੀ ਇਹ ਧਾਰਮਿਕ ਖੇਤਰ ਚੋਂ ਮੰਨੇ ਜਾਂਦੇ ਨੇ। ਬਾਬਾ ਸਰਬਜੋਤ ਸਿੰਘ ਬੇਦੀ ਤੇ ਬਾਬਾ ਰਾਮਪੁਰ ਖੇੜਾ ਵਾਲੇ ਜਿਹੜੇ ਨੇ ਸੇਵਾ ਸਿੰਘ ਜੀ, ਇਹ ਸੰਤ ਖੇਤਰ ਤੋਂ, ਉਹਨਾਂ ਖੇਤਰਾਂ ਤੋਂ ਆਉਂਦੇ ਨੇ, ਪਰ ਤਾਂ ਵੀ ਪੰਥਕ ਸਿਆਸਤ ਤੋਂ ਅਣਭੋਲ ਨਹੀਂ ਹੈਗੇ, ਬਲਕਿ ਰੋਲ ਨਿਭਾਉਂਦੇ ਰਹੇ ਨੇ ਬਾਬਾ ਬੇਦੀ ਹੋਰੀ ਤਾਂ ਪੂਰੀ ਤਰ੍ਹਾਂ ਪੰਥਕ ਸਿਆਸਤ। ਇਸ ਲਈ ਇਹ 4 ਸਰਪ੍ਰਸਤ ਲਏ ਨੇ ਜੀ। ਫਿਰ ਮੇਨ ਹੈਗਾ ਜੀ 8 ਸੀਨੀਅਰ ਮੀਤ ਪ੍ਰਧਾਨ। ਸੀਨੀਅਰ ਮੀਤ ਪ੍ਰਧਾਨਾਂ ਦੀ ਸੂਚੀ ਦੇ ਵਿੱਚ ਕੋਈ ਨਾ ਅਜਿਹਾ ਨਹੀਂ ਜਿੱਥੋਂ ਲੋਕ ਵਾਕਫ ਨਾ ਹੋਣ। ਨਾਮੀ ਚਿਹਰੇ ਨੇ, ਸਹੀ ਹੈ, ਪਰ ਵਿਵਾਦਾਂ ਤੋਂ ਲਗਭਗ ਮਾੜਾ ਮੋਟਾ ਬਚ ਹੀ ਰਹੇ ਨੇ। 1-2 ਨਾ ਹੈਗੇ ਜਿਹੜੇ ਕਈ ਤਰ੍ਹਾਂ ਦੇ ਵਿਵਾਦਾਂ 'ਚ ਰਹੇ ਨੇ। ਪਰ ਜਦੋਂ ਇਹ ਢਾਂਚਾ ਬਣ ਰਿਹਾ ਸੀ ਤਦ ਚੱਲ ਰਿਹਾ ਸੀਗਾ ਵੀ ਕਿ ਸਿਆਸੀ ਚਿਹਰਾ ਕੌਣ ਹੋਊਗਾ, ਤਦ ਮਨਪ੍ਰੀਤ ਇਆਲੀ ਦਾ ਨਾਂ ਇੱਕ ਵਾਰ ਕਾਫੀ ਉੱਪਰ ਗਿਆ ਸੀ। ਹਾਂਜੀ, ਬਹੁਤ, ਬਿਲਕੁਲ। ਕਿਉਂਕਿ 5 ਮੈਂਬਰੀ ਕਮੇਟੀ ਚੋਂ ਬੀਬੀ ਸਤਵੰਤ ਕੌਰ ਹੋਰਾਂ ਨੂੰ ਤਾਂ ਉਧਰ ਚੇਅਰ ਕੌਂਸਲ ਦੀ, ਜਿਹੜੀ ਪੰਥਕ ਚੇਅਰ ਕੌਂਸਲ ਹੈ, ਉਹਦੀ ਚੇਅਰਪਰਸਨ ਬਣਾ ਕੇ ਉਧਰ ਲੈ ਜਾਂਦਾ ਗਿਆ। 4 ਨਾਮ ਇਸ ਅਹੁਦੇਦਾਰਾਂ ਦੀ ਸੂਚੀ 'ਚ ਐਡਜਸਟ ਹੋਏ ਨੇ ਜੀ। ਤੇ ਇਹਦਾ ਮਤਲਬ ਐਡਜਸਟਮੈਂਟ ਹੈ ਕਿ ਕੋਈ ਕੱਲ ਨੂੰ ਵੱਡਾ ਤੀਰ ਵੀ ਮਾਰ ਸਕਦੇ ਨੇ ਕਿ ਸਿਰਫ ਇਸੇ ਕਤਾਰ 'ਚ, ਕਿਉਂਕਿ ਸੀਨੀਅਰ ਮੀਤ ਪ੍ਰਧਾਨਾਂ ਦੀ ਸੂਚੀ 'ਚ ਮਨਪ੍ਰੀਤ ਇਆਲੀ ਨੂੰ 4ਥੇ ਨੰਬਰ ਤੇ ਰੱਖਿਆ। ਠੀਕ ਹੈ। ਅੱਛਾ। ਹੁਣ ਤੱਕ ਇਹ ਉਮਰ ਤਕਾਜ਼ਾ ਉਹ ਰੱਖਿਆ ਹੋਵੇ, ਪਰ ਕੀ ਇਹਦਾ ਸੁਨੇਹਾ ਵੀ ਹੁੰਦਾ ਕਿ ਭਾਈ ਹੁਣ ਠੰਡੇ ਚੱਲਣਾ, ਤੁਸੀਂ ਚਿਹਰਾ ਨਹੀਂ ਹੈ ਜੀ। ਸੀਨੀਅਰ ਮੀਤ ਪ੍ਰਧਾਨਾਂ 'ਚ ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਫਿਰ ਮਨਪ੍ਰੀਤ ਸਿੰਘ ਇਆਲੀ ਜੀ। ਇਹ ਤੋਂ ਬਾਅਦ ਗਗਨਦੀਪ ਸਿੰਘ ਬਰਨਾਲਾ, ਇਕਬਾਲ ਸਿੰਘ ਧੂੰਦਾ, ਸੁਰਿੰਦਰ ਸਿੰਘ ਭੁੱਲੇ ਰਾਠਾਂ ਜੀ ਤੇ ਭਾਈ ਮਨਜੀਤ ਸਿੰਘ
ਜੀ ਇਹ 8 ਨਾਮ ਸੀਨੀਅਰ ਮੀਤ ਪ੍ਰਧਾਨ ਨੇ। ਠੀਕ ਹੈ। ਤੇ ਜਿਹੜਾ ਸਭ ਤੋਂ ਤਾਕਤਵਰ ਅਹੁਦਾ ਮੰਨਿਆ ਜਾਂਦਾ ਹੁੰਦਾ ਹੈ, ਉਹ ਹੁੰਦਾ ਜੀ ਸਕੱਤਰ ਜਨਰਲ ਦਾ। ਉਹ ਗੁਰਪ੍ਰਤਾਪ ਸਿੰਘ ਬਡਾਲਾ ਦੇ ਹੱਥ ਆਇਆ। ਜੀ ਜਾਨੇ ਦੀਆਂ ਚਾਬੀਆਂ ਪਰਮਿੰਦਰ ਸਿੰਘ ਢੀਂਡਸਾ ਨੂੰ ਦਿੱਤੀ ਗਈ। ਕਈ ਇਸ ਨੂੰ ਪ੍ਰਾਪਤੀ ਵਜੋਂ ਦੇਖਦੇ ਨੇ, ਕਈ ਕਹਿੰਦੇ ਖੁੱਡੇ ਲਾਤਾ ਪਰਮਿੰਦਰ ਸਿੰਘ ਢੀਂਡਸਾ, ਉਹਨੇ ਆਪਣਾ ਨਜ਼ਰੀਆ ਕੀਤਾ। ਮੀਤ ਪ੍ਰਧਾਨਾਂ ਚ ਸੰਤਾ ਸਿੰਘ ਉਮੈਦਪੁਰ, ਸਰਵਣ ਸਿੰਘ ਫਲੋਰ, ਸਰਬਜੀਤ ਸਿੰਘ ਡੂੰਬਾਲੀ, ਮਹਿੰਦਰ ਸਿੰਘ ਹੁਸੈਨਪੁਰ, ਜਰਨੈਲ ਸਿੰਘ ਕਰਤਾਰਪੁਰ, ਪਰਮਜੀਤ ਕੌਰ ਗੁਲਸ਼ਨ, ਮਹਿੰਦਰਪਾਲ ਸਿੰਘ ਬਨਾਕਾ, ਇਹ ਮੀਤ ਪ੍ਰਧਾਨਾਂ ਦੀ ਸੂਚੀ ਚ ਨੇ। ਜਨਰਲ ਸਕੱਤਰਾਂ ਦੇ ਵਿੱਚ ਬਰਜਿੰਦਰ ਸਿੰਘ ਬਰਾੜ ਮੋਗਾ, ਹਰਿੰਦਰਪਾਲ ਸਿੰਘ ਸਨੌਰ, ਬੀਬੀ ਕਰਨਜੀਤ ਕੌਰ, ਚਰਨਜੀਤ ਸਿੰਘ ਬਰਾੜ, ਜਸਵੀਰ ਸਿੰਘ ਘੁੰਮਣ, ਗੁਰਜੀਤ ਸਿੰਘ ਤਲਵੰਡੀ, ਯੁਵਰਾਜ ਸਿੰਘ, ਭਰਪੂਰ ਸਿੰਘ ਧਾਂਦਰਾ ਜੀ, ਜਥੇਬੰਦਕ ਸਕੱਤਰ ਚ ਗਿਆਨੀ ਮਹਿੰਦਰ ਸਿੰਘ ਹਿਮਾਚਲ ਪ੍ਰਦੇਸ਼ ਤੋਂ, ਸਤਵਿੰਦਰ ਸਿੰਘ ਟੌੜਾ, ਸੁਖਵਿੰਦਰ ਸਿੰਘ ਔਲਖ, ਦਵਿੰਦਰ ਸਿੰਘ ਸੇਖੋਂ, ਕਰਨ ਸਿੰਘ DTO, ਅਜੇਪਾਲ ਸਿੰਘ ਮੀਰਾਕੋਟ, ਤੇ 2 ਵਪਾਰ ਵਿੰਗ ਚ ਲਏ ਨੇ ਜੀ, ਪ੍ਰਕਾਸ਼ ਚੰਦ ਗਰਗ, ਕਪੂਰ ਚੰਦ ਬਾਂਸਲ। ਠੀਕ ਹੈ ਜੀ। ਹੁਣ ਇਹ ਜਿਹੜੀ ਦੇਖਣ ਵਾਲੀ ਗੱਲ ਹੈ, ਬੀਬੀਆਂ ਦੇ 2 ਨਾਮ ਆਏ ਨੇ, SCBC ਭਾਈਚਾਰੇ ਤੋਂ 1-2 ਹੀ ਨਾਮ ਆਏ ਨੇ। ਮਤਲਬ ਪਹਿਲਾਂ ਕਿਹਾ ਗਿਆ ਸੀ ਕਿ ਅਸੀਂ ਵੱਖਰੇ ਵਿੰਗ ਨਹੀਂ ਬਣਾਉਣੇ, ਮੁੱਖ ਧਾਰਾ ਚ ਇਹਨਾਂ ਨੂੰ ਬਰਾਬਰ ਸਥਾਨ ਦਿਆਂਗੇ। ਉਹ ਸਥਾਨ ਬਣਦਾ ਜੀ ਦਿਖਿਆ ਨਹੀਂ। ਇਹ ਚੁਣੌਤੀਆਂ ਵੀ ਖੜੀਆਂ ਹੋ ਸਕਦੀਆਂ, ਸਵਾਲ ਵੀ ਹੋ ਸਕਦੇ ਨੇ। ਹਾਂ, ਚੰਦੂ ਮਾਜਰੇ ਦੇ ਮੁੰਡੇ ਦੇ ਨਾਂ ਨਾਲ ਚੰਦੂ ਮਾਜਰਾ ਲਿਖਣ ਤੋਂ ਡਰ ਗਏ ਦਾ ਮਤਲਬ ਸਨੌਰ ਲਿਖਿਆ ਨਾ। ਤੇ ਬੀਬੀ ਜਗੀਰ ਕੌਰ ਦਾ ਜਵਾਈ ਲਿਆ ਯੁਵਰਾਜ ਸਿੰਘ, ਕੀ ਇਸ ਨਾਮ ਐਡਜਸਟਮੈਂਟਾਂ ਹੋਈਆਂ ਨੇ ਜਾਂ ਅਜੇ ਰਾਜਨੀਤਿਕ ਮਾਮਲੇ ਦੀ ਕਮੇਟੀ ਦਾ ਇੰਤਜ਼ਾਰ ਕਰਨਾ ਪਊਗਾ? ਕੀ ਇਸ ਰੂਪ ਚ ਅਹੁਦੇਦਾਰ ਐਲਾਨ ਕੇ ਲਓ ਉਹ ਚਿਹਰੇ ਜਿਨ੍ਹਾਂ ਨੂੰ ਕੱਲ ਤੱਕ ਸਭ ਤੋਂ ਪਰੇ ਕੀਤਾ ਗਿਆ ਸੀਗਾ, ਅਸੀਂ ਵੀ ਪਰੇ, ਉਹਨਾਂ ਨੂੰ ਪਰੇ ਕਰਤਾ। ਬਾਦਲ ਧਿਰ ਲਈ ਚੁਣੌਤੀ ਵੀ ਖੜੀ ਕਰ ਦਿੱਤੀ ਹੈ ਇਸ ਨਵੀਂ ਸੂਚੀ। ਇਹ ਵੀ ਸਵਾਲ ਹੈ ਕਿ ਇਹਦੇ ਨਾਲ ਤੇ ਉਹਨਾਂ ਦੀ ਘੇਰਾਬੰਦੀ ਵੀ ਹੋਊਗੀ। ਜੀ। ਪਰ ਅੱਜ ਤੋਂ ਹੁਣ ਰਾਜਨੀਤਿਕ ਖੇਡ ਅਸਲੀ ਸ਼ੁਰੂ ਹੋ ਗਈ ਆ। ਹੁਣ ਢਾਂਚਾ ਵੀ ਪੂਰਾ, ਮੁੱਦੇ ਵੀ ਸਾਹਮਣੇ ਨੇ, ਸਿਆਸਤ ਵੀ ਖੁੱਲ ਕੇ ਕਰਨੀ ਪੈਣੀ ਆ। ਹੁਣ ਇਹ ਕਹਿ ਕੇ ਸਰਨਾ ਕਿ ਅੱਜ ਅਸੀਂ ਪੁਨਰ ਸਰਜੀਤ ਹੋ ਰਹੇ, ਹੁਣ ਸਰਜੀਤ ਹੋ ਗਏ। ਹਾਂਜੀ, ਢਾਂਚਾ ਬਣਾ ਲਿਆ, ਵਿਸਥਾਰ ਹੋ ਗਿਆ, ਸਾਰਾ ਕੁਝ ਹੋ ਗਿਆ। ਹੁਣ ਤਾਂ ਕਰਤਾ। ਹਾਂਜੀ, ਹੁਣ ਦੇਖਣ ਵਾਲੀ ਗੱਲ ਹੈ ਕਿ ਅਕਾਲੀ ਸਿਆਸਤ ਨਾਲ ਕਿਵੇਂ ਨਜਿੱਠਦੇ ਹੋ, ਬਾਦਲ ਧਿਰ ਨਾਲ ਕਿਵੇਂ ਨਜਿੱਠਦੇ ਹੋ, ਬਾਕੀ ਧਿਰਾਂ ਦੇ ਨਾਲ ਤੁਹਾਡਾ ਰਾਬਤਾ ਕੀ ਬਣਦਾ, ਤੇ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਲਈ ਚੁਣੌਤੀ ਕਿਵੇਂ ਬਣਦੇ ਹੋ, ਦਿੱਲੀ ਨੂੰ ਸਵਾਲ ਕਰਦੇ ਹੋ ਕਿ ਦਿੱਲੀ ਦੇ ਪਿੱਛੇ ਖੜੇ ਨਜ਼ਰ ਆਉਂਦੇ ਹੋ, ਇਹ ਸਵਾਲ ਹੁਣ ਪੈਦਾ ਹੋਣ। ਹਾਂਜੀ, ਜੇ ਤਾਂ ਦੇਖੋ ਕੱਲਾ ਬਾਦਲ ਪਰਿਵਾਰ ਹੀ ਨਿਸ਼ਾਨੇ ਤੇ ਰਿਹਾ ਜਾਂ ਮਾੜੀ ਮੋਟੀ ਗੱਲ ਕਾਂਗਰਸ ਦੀ ਕਰਤੀ, ਕਿਉਂਕਿ ਚਲੋ ਸਿੱਖ ਖੇਮਿਆਂ ਦੇ ਵਿੱਚ ਕਾਂਗਰਸ ਦੀ ਗੱਲ ਜਿਹੜੇ ਲੋਕ ਨਹੀਂ ਕਰਦੇ ਉਹਨਾਂ ਨੂੰ ਵੇਖਿਆ ਜਾਂਦਾ ਵੀ ਇਹ ਸ਼ਾਇਦ ਕਾਂਗਰਸ ਦੇ ਨੇੜੂ ਨੇ, ਤੇ ਜੇ ਦਿੱਲੀ ਵੱਲ ਨੂੰ ਨਰਮ ਰੁਖ ਹੀ ਰਿਹਾ ਤੇ ਫਿਰ ਪੰਜਾਬੀ ਕਿਹੜਾ ਅਨਭੋਲ ਨੇ, ਉਹਨਾਂ ਨੂੰ ਕਿਹੜਾ ਪਤਾ ਨਹੀਂ ਲੱਗਣਾ। ਜਾਂਦੇ ਜਾਂਦੇ ਗੱਲ ਕਰੀਏ ਪੰਜਾਬ ਮੰਤਰੀ ਮੰਡਲ ਦੀ ਬੈਠਕ ਦੇ ਬਾਰੇ, ਕਹਿੰਦੇ ਹੁਣ 13 ਅਕਤੂਬਰ ਨੂੰ ਹੋਣੀ ਹੈ ਜੀ। ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ 13 ਅਕਤੂਬਰ ਦੀ ਇਹ ਬੈਠਕ ਇਸ ਲਈ ਖਾਸ ਹੈ ਕਿ ਇਸ ਵਾਰ ਮੁੱਖ ਮੰਤਰੀ ਸਾਹਿਬ ਦੀ ਸਰਕਾਰੀ ਰਿਹਾਇਸ਼ ਤੇ ਨਾ ਹੋ ਕੇ ਸਿਵਲ ਸਕੱਤਰੇਤ ਹੋ ਕੇ। ਠੀਕ ਹੈ ਜੀ। ਚਲੋ ਚੰਗਾ ਕਿ ਮੁੱਖ ਮੰਤਰੀ ਸਾਹਿਬ ਪੌੜੀਆਂ ਪੁੜੀਆਂ ਚੜ੍ਹਨਗੇ ਸਕੱਤਰੇਤ ਦੀਆਂ। ਵੈਸੇ ਤਾਂ ਕੈਪਟਨ ਨੂੰ ਕਹਿੰਦੇ ਹੁੰਦੇ ਸੀ ਕਿ ਘਰੀ ਸਰਕਾਰ ਤਾਂ ਇਹਨਾਂ ਦੀ ਵੀ ਘਰੋਂ ਚੱਲਦੀ ਹੋ, ਚਾਹੇ ਦਿੱਲੀ ਵਾਲੇ ਘਰੋਂ ਚੱਲਦੀ ਹੋਵੇ, ਹੈ ਨਾ, ਤੇ ਆਪ ਇੱਥੇ ਬੈਠਣਾ ਆਪਣੇ ਸਰਕਾਰੀ ਰਿਹਾਇਸ਼ ਤੇ ਕਰਦੇ ਸੀ। ਸੋ ਇੱਕ ਤਾਂ ਉਹ ਐਵੇਂ, ਤਾਂ ਦੂਜਾ ਦੇਖਣ ਵਾਲੀ ਗੱਲ ਹੈ ਕਿ ਕੀ ਕੁਛ ਤਰਨਤਾਰਨ ਨੂੰ ਲੈ ਕੇ ਕੋਈ ਵੱਡੇ ਫੈਸਲੇ ਕਰ ਸਕਦੇ। ਹਾਂਜੀ, ਬਿਲਕੁਲ। ਕੁਛ ਉਸ ਇਲਾਕੇ ਲਈ ਕੋਈ ਵੱਡੇ ਐਲਾਨ ਹੋ ਸਕਦੇ ਆ ਜਾਂ ਉਹ ਤੋਂ ਪਹਿਲਾਂ ਕੁਛ ਕਰਕੇ ਆਉਣਗੇ, ਕੀ ਹੋਊਗਾ ਇਹ ਦੇਖਣ ਵਾਲੀ ਗੱਲ ਹੈ। ਅਜੇ ਏਜੰਡਾ ਕੋਈ ਬਾਹਰ ਨਹੀਂ ਆਇਆ ਜੀ, ਹੈ ਨਾ, ਪਰ ਬੈਠਕ ਹੈ ਕੈਬਨਿਟ ਦੀ, ਕੁਝ ਨਾ ਕੁਝ ਤਾਂ ਹੋਊਗਾ ਜੀ, ਨਜ਼ਰਾਂ ਤਾਂ ਰਹਿਣਗੀਆਂ। ਸਹੀ ਗੱਲ, ਬਿਲਕੁਲ ਜੀ। ਅਰਸ਼ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ